ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 18 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਇਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ, ਨੰਬਰ 415-909-0503। ਜ਼ੈਂਡਰ ਮੌਰਗੇਜ ਅਤੇ ਰੀਅਲ ਐਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ। ਮੋਹਨ ਚੀਮਾ 559-905-2575 ਦੇ ਉੱਤੇ। ਪ੍ਰਿਤਪਾਲ ਸਿੰਘ ਅਟਵਾਲ, ਐਲ ਗਰੋਵ, ਦਰਸ਼ਨ ਸਿੰਘ ਕੰਗ, ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇੱਕ ਰਾਜਕਨਵੀਰ ਸਿੰਘ ਜੀ, ਜਿਹੜੀ ਪੰਜਾਬੀ ਕਮਿਊਨਿਟੀ ਲਈ ਬੜੀ ਮਾੜੀ ਖਬਰ ਆਈ ਆ। ਫ੍ਰਿਜ਼ਨੋ ਦੇ ਲਾਗੇ ਵਾਈਸੈਲੀਆ ਇੱਕ ਟਾਊਨ ਆ, ਜਿੱਥੇ ਕਿ ਆਪਣੀ ਹੀ ਇੱਕ ਜਿਹੜੀ 39 ਸਾਲਾਂ ਦੀ ਲੜਕੀ ਜਿਹੜੀ ਸੀ ਬੀਬੀ ਮਨਦੀਪ ਕੌਰ ਬਸਰਾ, ਉਸ ਨੂੰ ਉਸਦੇ ਹੀ ਬ੍ਰਦਰ ਇਨ ਲਾ ਨੇ, ਜਿਹਦਾ ਨਾਂ ਸਵਰਨਦੀਪ ਸਿੰਘ ਬਸਰਾ ਦੱਸਿਆ ਗਿਆ ਹੈ। ABC 30 ਨਿਊਜ਼ ਜਿਹੜਾ ਲੋਕਲ ਫ੍ਰਿਜ਼ਨੋ ਦਾ, ਉਹਦੇ ਮੁਤਾਬਕ ਉਸਨੇ ਚਾਕੂ ਮਾਰ ਕੇ ਪਿਛਲੇ ਹਫ਼ਤੇ ਮਾਰ ਦਿੱਤਾ। ਅਤੇ ਕਹਿੰਦੇ ਹੋ ਸਕਦਾ ਇਹਦੇ 'ਚ ਉਹ ਮੇਬੀ ਡਰੱਗ ਇਨਵੋਲਵ ਹੋਊਗੀ। ਪਰ ਮਨਦੀਪ ਕੌਰ ਬਸਰਾ ਬਹੁਤ ਵੈਲ ਐਜੂਕੇਟਡ ਲੇਡੀ ਸੀ, ਕਈ ਬੈਂਕਾਂ ਦੀ ਉਹ ਮੈਨੇਜਰ ਸੀਗੀ। ਬਿਜ਼ਨਸ ਕਮਿਊਨਿਟੀ ਦੇ ਵਿੱਚ ਉਹਨੂੰ ਲਗਭਗ ਸਾਰੇ ਹੀ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਜਾਣਦੇ ਸੀਗੇ। ਸੋ ਇਹਦੇ ਸੰਬੰਧ ਦੇ ਵਿੱਚ ਟੁਲੈਰੀ ਕਿੰਗਸ ਹਿਸਪੈਨਿਕ ਚੈਂਬਰ ਆਫ ਕਮਰਸ ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਿਹਾ ਵੀ ਮੈਂ ਪਿਛਲੇ ਹਫ਼ਤੇ ਹੀ ਉਹਦੇ ਨਾਲ ਗੱਲਬਾਤ ਕੀਤੀ ਸੀ ਵੀ ਉਹ ਬਹੁਤ ਹੀ ਵਧੀਆ ਬਿਜ਼ਨਸ ਪਰਸਨ ਸੀ। ਸੋ ਵਾਈਸੈਲੀਆ ਦੀ ਕਹਿੰਦੇ ਵੀ ਬਿਜ਼ਨਸ ਕਮਿਊਨਿਟੀ ਨੇ ਇਹ ਬਹੁਤ ਵੱਡਾ ਜਿਹੜਾ ਆ ਲੋਸ, ਇੱਕ ਤਰ੍ਹਾਂ ਨਾਲ ਉਹਨਾਂ ਨੂੰ ਲੋਸ ਹੋਇਆ ਆ। ਇਹ ਵਾਈਸੈਲੀਆ ਚੈਂਬਰ ਆਫ ਕਮਰਸ ਦੇ CEO ਜਿਹੜੇ ਗੇਲ ਜ਼ੁਰੈਕ ਆ, ਉਹਨਾਂ ਨੇ ਆਪਣਾ ਜਿਹੜਾ ਆ ਇੱਕ ਸਟੇਟਮੈਂਟ ਦੇ ਰਾਹੀਂ ਇਸ਼ੂ ਕੀਤਾ ਹੈਗਾ ਆ। ਮਨਦੀਪ ਕੌਰ ਬਸਰਾ ਦਾ ਪਹਿਲਾ ਨਾਂ ਜਿਹੜਾ ਆ ਉਹ ਮਨਦੀਪ ਕੌਰ ਮਾਹਲ ਆ। ਸੋ ਉਹ ਜਦੋਂ ਉਹਦਾ ਵਿਆਹ ਹੋਇਆ ਤੇ ਉਹਨਾਂ ਦਾ ਲਾਸਟ ਨਾਮ ਜਿਹੜਾ ਬਸਰਾ ਚੇਂਜ ਹੋ ਗਿਆ। ਸੋ 39 ਸਾਲਾਂ ਦੀ ਸੀ, ਦੋ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਆ, ਤੇ 22 ਸਾਲਾਂ ਦਾ ਹੀ ਜਿਹੜਾ ਉਹਨਾਂ ਦਾ ਬ੍ਰਦਰ ਨੇ ਲਾਇਆ, ਉਸ ਨੇ ਸਵੇਰੇ ਜਿਹੜਾ ਆ ਚਾਕੂ ਮਾਰ ਕੇ ਉਸ ਨੂੰ ਮਾਰ ਦਿੱਤਾ। ਤੇ ਜਿਹੜਾ 22 ਸਾਲਾਂ ਦਾ ਸਸਪੈਕਟ ਵੀ ਹੈਗਾ ਆ ਉਹਨਾਂ ਦਾ ਬ੍ਰਦਰ ਇਨ ਲਾ, ਉਹ ਵੀ ਹੁਣ ਹਸਪਤਾਲ ਦੇ ਵਿੱਚ ਐਡਮਿਟ ਆ, ਕਿਉਂਕਿ ਜਦੋਂ ਦੋਨਾਂ ਦੇ ਵਿੱਚ ਹੱਥਾਪਾਈ ਹੋਈ ਤੇ ਉਹਦੇ ਵੀ ਜਿਹੜੀਆਂ ਕੁਛ ਸੱਟਾਂ ਲੱਗੀਆਂ ਹੈਗੀਆਂ। ਜੀ ਬਿਲਕੁਲ, ਇਹ ਕੁਛ ਦਿਨ ਪਹਿਲਾਂ ਇਹ ਜਿਹੜੀ ਆ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ। ਦਿਓਰ ਦੇ ਦੁਆਰਾ ਕਹਿੰਦੇ ਆ ਭਰਜਾਈ ਦੇ ਉੱਤੇ ਇਹ ਜਿਹੜਾ ਹਮਲਾ ਆ ਉਹ ਕੀਤਾ ਗਿਆ ਸੀਗਾ। ਸੋ ਇਹ ਮਾੜੀ ਗੱਲ ਆ। ਇੱਦਾਂ ਦੇ ਕੁਛ ਸਮੇਂ ਪਹਿਲਾਂ ਕੁੜਮਾਂ ਦੇ ਦਰਮਿਆਨ ਵੀ ਇੱਕ ਨੇ ਜਿਹੜਾ ਆ ਉਹ ਇੱਕ ਸੀਗੇ, ਉਹਨਾਂ ਨੇ ਇੱਕ ਦੂਜੇ ਦੇ ਜਿਹੜੀ ਉਹ ਗੋਲੀ ਉਹ ਉਦੋਂ ਮਾਰ ਕੇ ਉਸ ਦੀ ਹੱਤਿਆ ਜਿਹੜੀ ਉਹ ਕੀਤੀ ਸੀਗੀ। ਇਹ ਕੁਛ ਮਹੀਨੇ ਪਹਿਲਾਂ ਜਿਹੜੀ ਆ ਉਹ ਘਟਨਾ ਉਦੋਂ ਵਾਪਰੀ ਸੀਗੀ। ਸੋ ਤਕਰਾਰ ਕਿੱਦਾਂ ਦੇ ਵੀ ਹੋਣ, ਇੱਕ ਦੂਜੇ ਦੇ ਨਾਲ ਕਤਲ ਕਰਨਾ, ਮਾਰਨਾ, ਇਹ ਚੀਜ਼ ਕਰਨੀ, ਇਹ ਟੋਟਲੀ ਗਲਤ ਆ। ਇਸ ਦੇ ਨਾਲ ਜਿਹੜਾ ਆ ਉਹ ਦੇਖੋ ਸਮਾਜਿਕ ਤਾਣਾ ਬਾਣਾ ਜਿਹੜਾ ਆ ਉਹ ਉਲਝ ਜਾਂਦਾ ਆ ਅਤੇ ਹੋਰ ਖ਼ਰਾਬ ਹੁੰਦਾ ਆ। ਇੱਦਾਂ ਦੀਆਂ ਨੌਬਤਾਂ ਜਿਹੜੀਆਂ ਉਹ ਨਾ ਆਉਣ, ਉਸ ਵੱਲ ਨੂੰ ਜਿਹੜੇ ਕਦਮ ਆ ਉਹ ਜਿਹੜੇ ਚੱਕਣੇ ਚਾਹੀਦੇ ਆ। ਦੇਖੋ ਪਰਸਨਲ ਹਿਸਟਰੀ ਜਾਂ ਫੈਮਿਲੀ ਦੇ ਵਿੱਚ ਕੋਈ ਵੀ ਕਈਆਂ ਦੇ ਜਿਹੜੇ ਕਈ ਤਰੀਕੇ ਦੀਆਂ ਪ੍ਰੋਬਲਮਸ ਹੁੰਦੀਆਂ,
ਜੇ ਹਰ ਕੋਈ ਇਸ ਤਰੀਕੇ ਦੇ ਨਾਲ ਕਰਨ ਲੱਗੂਗਾ ਤਾਂ ਫਿਰ ਤਾਂ ਇੱਥੇ ਬਸ ਕਤਲੋਗਾਰਤ ਹੀ ਜਿਹੜੀ ਉਹ ਚੱਲ ਪਊਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਵੱਲ ਨੂੰ ਜਿਹੜਾ ਆ ਉਹ ਵਿਸ਼ੇਸ਼ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਿਸ਼ੀਗਨ ਦੀ ਰਿਪਰੈਜ਼ੈਂਟੇਟਿਵ ਰਸ਼ੀਦਾ ਤਲੇਬ ਜਿਹੜੀ ਆ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਅੱਜ ਜਿਹੜੀ ਮਿਲੇ ਸੀ। ਜਿੱਦਾਂ ਹੀ ਰਾਸ਼ਟਰਪਤੀ ਮਿਸ਼ੀਗਨ ਦੇ ਵਿੱਚ ਕਹਿੰਦੇ ਉਤਰੇ ਸੀਗੇ, ਆਈ ਥਿੰਕ ਫੋਰਡ ਦੇ ਉਹਨਾਂ ਨੇ ਪਲਾਂਟ ਵੱਲ ਨੂੰ ਜਿਹੜਾ ਉੱਥੇ ਜਾਣਾ ਸੀਗਾ, ਉਹਨਾਂ ਨੇ ਉੱਥੇ ਆਪਣੇ ਟਾਰਮੈਕ ਦੇ ਉੱਤੇ ਆਪਣੀ ਡਿਸਸੈਟਿਸਫੈਕਸ਼ਨ ਨਾਰਾਜ਼ਗੀ ਜਿਹੜੀ ਆ ਉਹ ਜ਼ਾਹਰ ਕੀਤੀ ਵੀ ਜਿਹੜਾ US ਦਾ ਰਿਸਪੌਂਸ ਹੈਗਾ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ, ਉਸ ਦੇ ਉੱਤੇ ਜਿਹੜਾ ਯੂਨਾਈਟਿਡ ਸਟੇਟ ਦਾ ਰਿਸਪੌਂਸ ਆ ਉਹ ਠੀਕ ਨਹੀਂ ਹੈਗਾ। ਉਸ ਦੇ ਉੱਤੇ ਨਾਰਾਜ਼ਗੀ ਜਿਹੜੀ ਉਹ ਜਤਾਈ ਹੈ। ਦੂਜੇ ਹਫ਼ਤੇ ਦੇ ਵਿੱਚ ਹੁਣ ਹਮਾਸ ਅਤੇ ਇਜ਼ਰਾਈਲ ਦੇ ਦਰਮਿਆਨ, ਪੈਲਸਤੀਨ ਦੇ ਅਤੇ ਇਜ਼ਰਾਈਲ ਦੇ ਦਰਮਿਆਨ ਇਹ ਕੌਨਫਲਿਕਟ ਜਿਹੜਾ ਉਹ ਵੱਧ ਚੁੱਕਾ ਹੋਇਆ ਆ। ਸੈਂਕੜੇ ਹੀ ਰਾਕਟ ਜਿਹੜੇ ਹਮਾਸ ਦੇ ਦੁਆਰਾ ਉਹ ਦਾਗੇ ਜਾ ਰਹੇ ਆ, ਜਿਸ ਨੂੰ ਆਇਰਨ ਡੋਮ ਦੇ ਜ਼ਰੀਏ ਹਵਾ ਦੇ ਵਿੱਚ ਹੀ ਜਿਹੜਾ ਉਹ ਨਸ਼ਟ ਆ ਉਹ ਕੀਤਾ ਜਾ ਰਿਹਾ ਇਜ਼ਰਾਈਲ ਦੇ ਦੁਆਰਾ। ਅਤੇ ਫਿਰ ਇਜ਼ਰਾਈਲ ਵਾਲੇ ਉਹਨਾਂ ਦੇ ਉੱਤੇ ਜਿਹੜੀਆਂ ਏਅਰ ਸਟਰਾਈਕਸ ਆ ਉਹ ਲਗਾਤਾਰ ਕਰਦੇ ਆ ਰਹੇ ਆ। ਅੱਜ ਨੇਤਨਯਾਹੂ ਹੁਣਾਂ ਦਾ ਬਿਆਨ ਇਸ ਦੇ ਬਾਬਤ ਸੀਗਾ, ਕਹਿੰਦੇ ਵੀ ਕਈ ਸਾਲ ਜਿਹੜੇ ਆ ਹਮਾਸ ਨੂੰ ਅਸੀਂ ਹੁਣ ਇਹ ਹਮਲੇ ਕਰਕੇ ਜਿਹੜਾ ਉਹ ਪਿੱਛੇ ਕਰ ਦਿੱਤਾ ਹੈਗਾ ਆ। ਡਿਟਰੋਇਟ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਲੈਂਡ ਹੋਏ ਸੀਗੇ। ਫੋਰਡ ਦੀ ਜਿਹੜੀ ਰੋਗ ਇਲੈਕਟ੍ਰਿਕ ਵਹੀਕਲ ਸੈਂਟਰ ਜਿਹੜੀ ਡੀਅਰਬੌਰਨ ਦੇ ਵਿੱਚ ਹੈਗੀ, ਉੱਥੇ ਨਜ਼ਦੀਕੀ, ਉੱਥੇ ਇਹਨਾਂ ਨੇ ਵਿਜ਼ਿਟ ਜਿਹੜਾ ਉਹ ਕਰਨਾ ਸੀਗਾ। ਕੱਲ੍ਹ ਫੋਰਡ ਵਾਲੇ ਆਪਣਾ ਆਈ ਥਿੰਕ F-150 ਜਿਹੜਾ ਕਿ ਅਮਰੀਕਾ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਪਿਕਅਪ ਟਰੱਕ ਹੈਗਾ, ਉਸ ਦਾ ਇਲੈਕਟ੍ਰਿਕ ਵਰਜ਼ਨ ਜਿਹੜਾ ਆ ਉਹਨਾਂ ਨੇ ਜਿਹੜਾ ਲਾਂਚ ਕਰਨ ਜਾ ਰਹੇ ਹੈਗੇ ਆ। ਅਤੇ ਇਸੇ ਦੌਰਾਨ ਹੀ ਉਹਨਾਂ ਨੇ ਜਿਹੜਾ ਆ ਇਹ ਪ੍ਰੈਜ਼ੀਡੈਂਟ ਨੂੰ ਜਿਹੜਾ ਘੇਰ ਕੇ ਆਪਣੀ ਨਾਰਾਜ਼ਗੀ ਜਿਹੜੀ ਆ ਉਹ ਜ਼ਾਹਰ ਕੀਤੀ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ, ਅਮਰੀਕਾ ਦੇ ਵੀ ਕਈ ਜਿਹੜੇ ਆ ਸੂਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜਾ ਆ ਪੈਲਸਤੀਨ ਦੀ ਹਮਾਇਤ ਦੇ ਵਿੱਚ ਜਿਹੜੇ ਲੋਕ ਆ ਉਹ ਰੈਲੀਜ਼ ਆ ਉਹ ਕਰ ਰਹੇ ਨੇ। ਜੀ, ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਜਾਈਏ, ਰਸ਼ੀਦਾ ਤਾਲੇਬ ਜਿਹੜੀ ਹੈ ਪੈਲਸਤੀਨੀਅਨ ਹੈਗੀ ਆ, ਪਹਿਲੀ ਪੈਲਸਤੀਨੀਅਨ ਕਾਂਗਰਸ ਵੂਮਨ ਆ। ਬੋਰਨ ਪੈਲਸਤੀਨ 'ਚ ਉੱਥੇ ਹੋਇਆ, ਗਾਜ਼ਾ 'ਚ ਹੀ, ਫਿਰ ਇਮੀਗਰੈਂਟ ਇੱਥੇ ਹੋ ਗਈ ਅਤੇ ਅੱਜ ਕੱਲ੍ਹ ਕਾਂਗਰਸ ਵੂਮਨ ਹੈਗੀ ਆ ਮਿਸ਼ੀਗਨ ਤੋਂ। ਸੋ ਰਸ਼ੀਦਾ ਤਲੇਬ ਨੇ ਇਹ ਕਿਹਾ ਆ ਵੀ ਜੇ ਤੁਸੀਂ ਸੀਜ਼ ਫਾਇਰ ਨੂੰ ਸਪੋਰਟ ਕਰਦੇ ਆ ਤਾਂ ਤੁਹਾਨੂੰ UN ਸਿਕਿਉਰਿਟੀ ਕੌਂਸਲ ਤੋਂ ਬਾਹਰ ਨਿਕਲਣਾ ਪਊਗਾ। ਅਤੇ ਉਹਨਾਂ ਨੇ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ ਨੇਤਨਯਾਹੂ, ਉਹਨਾਂ ਨੂੰ ਅਪਾਰਥਾਈਡ ਇਨ ਚੀਫ ਕਰਕੇ ਜਿਹੜਾ ਆ ਕਿਹਾ ਆ ਵੀ ਉਹ ਕਿਸੇ ਦੀ ਨਹੀਂ ਸੁਣਦਾ, ਉਹ ਵਾਰ ਕ੍ਰਾਈਮਸ ਕਰਦਾ ਅਤੇ ਓਪਨਲੀ ਇੰਟਰਨੈਸ਼ਨਲ ਲਾਜ਼ ਨੂੰ ਜਿਹੜਾ ਵਾਇਲੇਟ ਕਰਦਾ ਹੈਗਾ ਆ। ਰਸ਼ੀਦਾ ਤਲੇਬ ਦੇ ਸੰਬੰਧ ਦੇ ਵਿੱਚ ਅੱਜ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਆਪਣਾ ਲੈਕਚਰ ਦਿੱਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕੰਪਨੀ ਦੇ ਵਿੱਚ ਗਏ ਹੋਏ ਸੀ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਤੇਰਾ ਜਿਹੜਾ ਇੰਟਲੈਕਟ ਆ ਉਹਨੂੰ ਐਡਮਾਇਰ ਕਰਦਾ ਆ, ਤੁਹਾਡੇ ਪੈਸ਼ਨ ਨੂੰ ਵੀ, ਅਤੇ ਜਿਹੜਾ ਤੁਹਾਡਾ ਕੰਸਰਨ ਹੈਗਾ ਇੰਨੇ ਲੋਕਾਂ ਦੇ ਲਈ, ਮੈਂ ਆਪਣੇ ਦਿਲ ਤੋਂ ਜਿਹੜਾ ਆ ਉਸ ਨੂੰ ਐਡਮਾਇਰ ਕਰਦਾ ਆ। ਅਤੇ ਇਹ ਵੀ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਤੁਹਾਡੀ ਜਿਹੜੀ ਗ੍ਰੈਂਡ ਮਾਂ ਜਾਂ ਜਿਹੜੀ ਹੋਰ ਫੈਮਿਲੀ ਉੱਥੇ ਰਹਿੰਦੀ ਆ ਉਹ ਬਿਲਕੁਲ ਠੀਕ ਹੋਣਗੇ। ਅਤੇ ਮੈਂ ਇਹ ਵਾਅਦਾ ਵੀ ਕਰਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਰਲ ਕੇ ਜਿਹੜਾ ਕੰਮ ਕਰੀਏ, ਤਾਂ ਕਿ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਇਹ ਇੱਕ ਤਰ੍ਹਾਂ ਨਾਲ ਵਾਰ ਲੱਗੀ ਹੋਈ ਹੈਗੀ ਆ ਇਜ਼ਰਾਈਲ ਅਤੇ ਗਾਜ਼ਾ ਦੇ ਵਿੱਚ, ਉਸ ਨੂੰ ਜਿਹੜਾ ਸਟੋਪ ਕੀਤਾ ਜਾਵੇ, ਉਹਦਾ ਜਿਹੜਾ ਸੀਜ਼ ਫਾਇਰ ਕੀਤਾ ਜਾਵੇ। ਸੋ ਰਸ਼ੀਦਾ ਤਲੇਬ ਨੇ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਵੱਖ-ਵੱਖ ਕਾਂਗਰਸਮੈਨਾਂ ਦੇ ਨਾਲ ਵੀ ਜਿਹੜਾ ਕੰਟੈਕਟ ਕਰਨਾ ਸ਼ੁਰੂ ਕੀਤਾ ਹੋਇਆ ਆ। ਸੋ ਫਾਰ ਜੇ ਦੱਸਦੇ ਜਾਈਏ 213 ਪੈਲਸਤੀਨੀਅਨਾਂ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚ 61 ਬੱਚੇ ਆ। ਇਹ ਪੈਲਸਤੀਨ ਹੈਲਥ ਮਿਨਿਸਟਰੀ ਦੇ ਮੁਤਾਬਕ ਆ। ਇਜ਼ਰਾਈਲ ਦੇ ਜਿਹੜੇ ਆ 12 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ, ਉਹਨਾਂ 'ਚ ਇੱਕ 5 ਸਾਲਾਂ ਦਾ ਬੱਚਾ ਵੀ ਸੀ। ਜੀ, ਅਤੇ ਇੱਥੇ ਹਰਜੋਤ ਸਿੰਘ ਜੀ ਮੈਂ ਥੋੜ੍ਹੀ ਜਿਹੀ ਕਰੈਕਸ਼ਨ ਕਰਦਾ ਜਾਵਾਂ। ਰਸ਼ੀਦਾ ਤਾਲਿਬ ਦਾ ਜਨਮ ਅਮਰੀਕਾ ਦੇ ਵਿੱਚ ਹੀ ਜਿਹੜਾ ਹੋਇਆ ਸੀ। ਇਸ ਦੇ ਪਰਿਵਾਰ ਵਾਲੇ ਜਿਹੜੇ ਆ ਉਹ ਪੈਲਸਤੀਨ ਤੋਂ ਜਿਹੜੇ ਉਹ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਪਾਰਟੀ ਬੱਸ ਦੇ ਉੱਤੇ ਜਿਹੜੀ ਆ ਸ਼ੂਟਿੰਗ ਉਹ ਜਿਹੜੀ ਉਹ ਕੀਤੀ ਗਈ ਹੈਗੀ ਆ, ਜਿਸ ਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ, ਉਸ ਦੇ ਕਰਕੇ 2 ਜਾਣਿਆਂ ਦੀ ਕਹਿੰਦੇ ਮੌਤ ਹੋਈ ਆ ਅਤੇ 5 ਜਾਣੇ ਜਿਹੜੇ ਉਹ ਜ਼ਖਮੀ ਹੋਏ ਨੇ। ਸੈਨ ਫਰਾਂਸਿਸਕੋ ਬੇ ਏਰੀਆ ਦੇ ਫਰੀਵੇ ਦੇ ਉੱਤੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਇਸ ਦੇ ਵਿੱਚ ਕਹਿੰਦੇ 2 ਔਰਤਾਂ ਦੀ ਜਿਹੜੀ ਉਹ ਮੌਤ ਹੋਈ ਆ ਅਤੇ 5 ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਆ। ਇੱਕ ਕੁੜੀ 21ਵਾਂ ਜਿਹੜਾ ਆਪਣਾ ਜਨਮ ਦਿਨ ਆ ਉਸ ਨੂੰ ਸੈਲੀਬ੍ਰੇਟ ਕਰ ਰਹੀ ਸੀਗੀ, ਅਤੇ ਇਸ ਜਿਹੜੇ ਬੱਸ ਦੇ ਉੱਤੇ ਕਹਿੰਦੇ ਵੀ ਤੜਕੇ ਸਵੇਰੇ 12:30 ਵਜੇ
580 ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ। ਇਹ ਓਕਲੈਂਡ ਨੂੰ ਵਾਪਸ ਆ ਰਹੀ ਸੀ ਸੈਨ ਫਰਾਂਸਿਸਕੋ ਤੋਂ। ਕਹਿੰਦੇ ਵੀ 2 ਜਾਣਿਆਂ ਨੇ ਦੂਜੇ ਵਹੀਕਲ ਤੋਂ ਇਸ ਬੱਸ ਦੇ ਵੱਲ ਨੂੰ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 70 ਗੋਲੀਆਂ ਕਹਿੰਦੇ ਆ ਵੀ ਇਸ ਪਾਰਟੀ ਬੱਸ ਦੇ ਉੱਤੇ ਜਿਹੜੀਆਂ ਉਹ ਚਲਾਈਆਂ। ਮੁੱਢਲੀ ਜਾਂਚ ਦੇ ਵਿੱਚ ਜਿਹੜਾ ਆ ਇਹ ਕਹਿੰਦੇ ਲੱਗ ਰਿਹਾ ਆ ਵੀ ਇਹ ਰੈਂਡਮ ਇਵੈਂਟ ਨਹੀਂ ਸੀਗੀ। ਸੋ ਨਿਸ਼ਾਨਾ ਸ਼ਾਇਦ ਜਿਹੜਾ ਆ ਉਹ ਬਣਾਇਆ ਗਿਆ ਹੋਵੇ। ਅਲਾਮੀਡਾ ਕਾਊਂਟੀ ਦੇ ਕੋਰਨਰ ਬਿਊਰੋ ਨੇ ਜਿਹੜਾ ਉਹ ਦੱਸਿਆ ਵੀ ਇੱਕ ਔਰਤ ਉਸ ਦੀ ਮੌਕੇ 'ਤੇ ਹੀ ਬੱਸ ਦੇ ਵਿੱਚ ਹੀ ਮੌਤ ਹੋ ਗਈ ਸੀ ਅਤੇ ਦੂਜੀ ਦੀ ਹਸਪਤਾਲ ਤੇ ਜਦੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਉਸ ਦੌਰਾਨ ਜਿਹੜੀ ਉਸ ਦੀ ਮੌਤ ਹੋ ਗਈ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜੀ ਕੁੜੀ ਆ ਉਹ 19 ਸਾਲਾਂ ਦੀ ਸਟਾਕਟਨ ਦੀ ਰਹਿਣ ਵਾਲੀ ਸੀ। ਜੀ, ਸੋ ਬਿਲਕੁਲ ਜੇ ਓਕਲੈਂਡ ਦੀ ਗੱਲ ਕਰਦੇ ਜਾਈਏ, ਓਕਲੈਂਡ ਲੇਟੈਸਟ ਸਿਟੀ ਬਣਿਆ ਹੈਗਾ ਜਿਹੜਾ ਕਿ ਜਦੋਂ ਤੁਸੀਂ ਨੋਨ ਵਾਇਲੈਂਟ 911 ਕਾਲ ਕਰੋਗੇ ਤੇ ਉਹ ਪੁਲਿਸ ਉੱਥੇ ਨਹੀਂ ਜਾਊਗੀ। ਮੰਨ ਲਓ ਵੀ ਕਿਸੇ ਨੂੰ ਮੈਂਟਲ ਹੈਲਥ ਦਾ ਜਾਂ ਕੋਈ ਹੋਰ ਇਸ਼ੂ ਹੈਗਾ ਆ, ਉੱਥੇ ਦੇ ਜਿਹੜੇ ਓਕਲੈਂਡ ਸਿਟੀ ਦੀ ਵਾਈਸ ਮੇਅਰ ਤੇ ਕੌਂਸਲ ਮੈਂਬਰ ਰਿਵੇਕਾ ਕਪਲਨ ਆ, ਉਹਨਾਂ ਨੇ ਇਹ ਜਿਹੜਾ ਇਸ਼ੂ ਲੈ ਕੇ ਆਏ ਸੀਗੇ। ਓਕਲੈਂਡ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਕਾਫੀ ਵਧਿਆ ਹੋਇਆ ਹੈਗਾ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਇਹ ਹੈਲਥ ਰਿਲੇਟਡ ਆ। ਕਹਿੰਦੇ ਪਈ 19% ਜਿਹੜੇ ਅਡਲਟਸ ਆ, ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਦਵਾਈ ਲੈਂਦੇ ਆ ਤੇ ਉਹਦੇ ਨਾਲ ਤੁਹਾਡੀ ਜਿਹੜੀ ਕੰਡੀਸ਼ਨ ਆ ਉਹ ਸੁਧਰਦੀ ਨਹੀਂ ਹੈਗੀ, ਉਹ ਵਿਗੜਦੀ ਹੈਗੀ ਆ। ਇਹ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਨੇ ਜਿਹੜੀ ਨਵੀਂ ਰਿਸਰਚ ਕੀਤੀ ਆ ਉਹਦੇ ਮੁਤਾਬਕ ਆ। ਕਹਿੰਦੇ ਵੀ ਆਪਾਂ ਦੇਖਦੇ ਵੀ ਕਈ ਵਾਰੀ ਬੜੇ ਯੰਗ ਲੋਕ ਹੁੰਦੇ ਆ 35-35 ਸਾਲ ਦੇ ਵੀ ਜਿਹੜੇ ਆ ਬਲੱਡ ਪ੍ਰੈਸ਼ਰ ਦੀਆਂ ਛੋਟੀਆਂ ਦਵਾਈਆਂ ਜਿਹੜੀਆਂ ਗੋਲੀਆਂ ਉਹ ਲਈ ਜਾਂਦੇ ਹੈਗੇ ਆ। ਸੋ ਤੁਹਾਨੂੰ ਜਿਹੜਾ ਆ ਨੈਚੁਰਲ ਤਰੀਕੇ ਦੇ ਨਾਲ ਭਾਰ ਘਟਾ ਕੇ ਜਾਂ ਹੋਰ ਵੀ ਜਿਹੜੇ ਨੈਚੁਰਲ ਜਿਹੜੀ ਕੋਈ ਹੋਮੋਪੈਥੀ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਲਾਜ ਆ ਐਕਸਰਸਾਈਜ਼ ਕਰਕੇ ਉਹ ਕਰਨਾ ਚਾਹੀਦਾ ਹੈਗਾ, ਕਿਉਂਕਿ ਜਿਹੜੀ ਦਵਾਈ ਲੈਂਦੇ ਆ ਉਹਦਾ ਸਾਈਡ ਇਫੈਕਟ ਆ। ਦੇਖੋ ਹੁਣ 19% ਕਹਿੰਦੇ ਵੀ ਜੇ 100 ਚੋਂ 19% ਬੰਦਿਆਂ ਦਾ ਸਾਈਡ ਇਫੈਕਟ ਹੁੰਦਾ ਆ। ਜਿਹੜੀਆਂ ਪ੍ਰਿਸਕ੍ਰਿਪਸ਼ਨ ਜਿਹੜੀ ਪ੍ਰਿਸਕ੍ਰਾਈਬ ਡਰੱਗ ਹੈਗੀ ਆ ਓਵਰ ਦਾ ਕਾਊਂਟਰ ਵੀ ਤੁਹਾਨੂੰ ਮਿਲਦੀ ਹੈਗੀ ਆ। ਕਹਿੰਦੇ ਪਈ ਐਂਟੀ ਡਿਪਰੈਸੈਂਟ ਜਿਹੜੇ ਆ ਡਿਪਰੈਸੈਂਟਸ ਜਿਹੜੇ ਹੈਗੇ ਆ, ਪੇਨ ਰਿਲੀਵਰਸ ਹੈਗੇ ਆ। ਸੋ ਇੱਦਾਂ ਦੇ ਜਿਹੜੇ ਆ ਹੋਰ ਤੇ ਹੋਰ ਗਾਹਾਂ ਜਿਹੜੀ ਪ੍ਰੋਬਲਮ ਆ ਉਹ ਤੁਹਾਨੂੰ ਕ੍ਰੀਏਟ ਕਰਦੇ ਹੈਗੇ ਆ। ਪਰ ਅਨਫੋਰਚੂਨੇਟ ਪਾਰਟ ਇਹ ਵੀ ਆ, USA ਦੇ ਵਿੱਚ ਕਹਿੰਦੇ ਪਈ 108 ਮਿਲੀਅਨ ਲੋਕ ਜਿਹੜੇ ਆ ਉਹ ਉਹਨਾਂ ਦਾ ਹਾਈ ਬਲੱਡ ਪ੍ਰੈਸ਼ਰ ਹੈਗਾ, ਹਾਈਪਰਟੈਂਸ਼ਨ। ਸੋ ਇਹ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਆ ਉਹਨਾਂ ਦੇ ਮੁਤਾਬਕ ਹੈਗਾ ਆ। ਸੋ ਜਿਹੜੀ ਰੀਡਿੰਗ ਆ 130/80 ਇਹ ਤੋਂ ਜਿਹੜਾ ਜਾਂ ਉੱਪਰ ਆ ਜਾਂ ਘੱਟ ਆ ਕਿਸੇ ਨਾ ਕਿਸੇ ਤਰ੍ਹਾਂ ਦਾ, ਤੇ ਸਿਰਫ 24% ਲੋਕ ਜਿਹੜੇ ਆ ਇਹਦੇ ਵਿੱਚੋਂ ਉਹਨਾਂ ਦਾ ਅੰਡਰ ਕੰਟਰੋਲ ਆ। ਬਾਕੀ ਲੋਕ ਜਿਹੜੇ ਆ ਉਹ ਦਵਾਈਆਂ ਲੈਂਦੇ ਹੈਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਦੇ ਮਾਈਨੋਰਟੀ ਲੀਡਰ ਕੈਵਿਨ ਮੈਕਾਰਥੀ ਉਹਨਾਂ ਨੇ ਅੱਜ ਸਵੇਰੇ ਜਿਹੜਾ ਉਹ ਅਨਾਊਂਸ ਕੀਤਾ ਵੀ ਜਿਹੜਾ 6 ਜਨਵਰੀ ਦੀ ਹਿੰਸਾ ਨੂੰ ਲੈ ਕੇ ਕਮਿਸ਼ਨ ਬਣਾਇਆ ਜਾ ਰਿਹਾ ਆ ਉਸ ਦੇ ਬਿੱਲ ਦੇ ਉਹ ਅਗੇਂਸਟ ਵੋਟ ਕਰਨਗੇ। ਇਸ ਤੋਂ ਪਹਿਲਾਂ ਜਿਹੜੇ ਰਿਪਬਲਿਕਨ ਪਾਰਟੀ ਦੇ ਹੋਰ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਇਸ ਕਮਿਸ਼ਨ ਨੂੰ ਹਰੀ ਝੰਡੀ ਜਿਹੜੀ ਆ ਉਹ ਦੇ ਦਿੱਤੀ ਸੀਗੀ। ਪਰ ਹੁਣ ਕੈਵਿਨ ਮੈਕਾਰਥੀ ਬਿਲਕੁਲ ਟਰੰਪ ਹੁਣਾਂ ਦੀ ਬੋਲੀ ਜਿਹੜੀ ਆ ਉਹ ਕਹਿੰਦੇ ਆ ਵੀ ਉਹ ਬੋਲ ਰਹੇ ਨੇ। ਥੋੜ੍ਹੇ ਦਿਨ ਪਹਿਲਾਂ ਖੁਦ ਹੀ ਉਹਨਾਂ ਨੇ ਇਸ ਚੀਜ਼ ਨੂੰ ਵੀ ਕਿਹਾ ਵੀ ਜਿਹੜਾ 2020 ਦੀ ਇਲੈਕਸ਼ਨ ਆ ਉਸ ਦੇ ਵਿੱਚ ਜਿਹੜੀ ਟਰੰਪ ਹੁਣੀ ਕਹਿੰਦੇ ਆ ਵੀ ਚੋਰੀ ਕਰ ਲਈ ਗਈ ਆ ਮੇਰੇ ਤੋਂ, ਉਹ ਗੱਲ ਜਿਹੜੀ ਉਹਨਾਂ ਦੀ ਗਲਤ ਆ। ਅਤੇ ਬਹੁਤ ਸਾਰੇ ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੇ ਵੀ ਇਸ ਕਮਿਸ਼ਨ ਦਾ ਸਾਥ ਜਿਹੜਾ ਉਹ ਦਿੱਤਾ ਸੀ। ਉਹਨਾਂ ਨੇ ਇਹ ਕਹਿ ਕੇ ਜਿਹੜਾ ਇਸ ਕਮਿਸ਼ਨ ਦਾ ਨਾਂ ਕਰ ਦਿੱਤਾ ਵੀ ਕਹਿੰਦੇ ਵੀ ਐਂਟੀਫਾ ਤੇ ਬਲੈਕ ਲਾਈਵ ਮੈਟਰ ਆ ਉਹਨਾਂ ਦੇ ਦੁਆਰਾ ਕੀਤੀ ਗਈ ਹਿੰਸਾ ਆ ਉਸ ਨੂੰ ਵੀ ਇਸ ਦੇ ਵਿੱਚ ਐਡ ਕਰਨਾ ਚਾਹੀਦਾ ਆ, ਜਿਸ ਮੰਗ ਨੂੰ ਜਿਹੜੀ ਨੈਂਸੀ ਪਲੋਸੀ ਆ ਉਸ ਨੇ ਠੁਕਰਾ ਦਿੱਤਾ ਸੀਗਾ। ਅਤੇ ਹੁਣ ਉਹ ਕਹਿ ਰਹੇ ਆ ਵੀ ਮੈਂ ਇਸ ਕਮਿਸ਼ਨ ਦੇ ਖਿਲਾਫ ਜਿਹੜੀ ਆ ਉਹ ਵੋਟ ਜਿਹੜੀ ਉਹ ਪਾਊਂਗਾ। ਸੋ ਅਜੇ ਵੀ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ GOP ਵਾਲੇ ਇਸ ਟਰੰਪ ਹੁਣਾਂ ਦੀ ਜਿਹੜੀ ਇਸ ਸਿਚੁਏਸ਼ਨ ਆ ਉਸ ਨੂੰ ਲੈ ਕੇ ਜਿਹੜਾ ਉਹ ਰਾਈਟ ਨਾਓ ਵੀ ਸਪਲਿਟ ਨਜ਼ਰ ਆ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ ਵਾਈਟ ਹਾਊਸ ਦੇ ਜਿਹੜੇ ਸਲੈਬਟ ਹੈਗੇ ਆ, ਵਾਈਟ ਹਾਊਸ ਦੇ ਸੀਨੀਅਰ ਕੋਵਿਡ ਐਡਵਾਈਜ਼ਰ ਐਂਡੀ ਸਲੈਵਿਟ, ਉਹਨਾਂ ਨੇ ਇੱਕ ਪਰਸਨਲ ਅਪੀਲ ਜਿਹੜੀ ਕੀਤੀ ਹੈਗੀ ਆ ਅਮਰੀਕਾ ਦੇ ਵਿੱਚ ਜਿੰਨੇ ਵੀ ਯੰਗ ਲੋਕ ਆ ਉਹਨਾਂ ਨੂੰ ਪਲੀਜ਼ ਸਾਰੇ ਜਾਣੇ ਟੀਕਾ ਜ਼ਰੂਰ ਲਵਾਓ, ਗੈਟ ਵੈਕਸੀਨੇਟਡ। ਕਹਿੰਦੇ ਵੀ ਮੇਰਾ ਖੁਦ ਦਾ ਜਿਹੜਾ ਬੇਟਾ ਹੈਗਾ ਆ
ਉਹਨੂੰ ਕਰੋਨਾ ਹੋ ਗਿਆ ਸੀ। 6 ਮਹੀਨੇ ਹੋ ਗਏ ਆ, ਕਹਿੰਦੇ ਵੀ ਸਟਿਲ ਹਜੇ ਵੀ ਉਹਨੂੰ ਜਿਹੜੇ ਕੋਈ ਨਾ ਕੋਈ ਕਰੋਨਾ, ਹੁਣ ਠੀਕ ਵੀ ਹੋ ਗਿਆ ਈਵਨ ਦੋ, ਉਹਨੂੰ ਜਿਹੜੀਆਂ ਆ ਪ੍ਰੋਬਲਮਸ ਚੱਲ ਰਹੀਆਂ ਹੈਗੀਆਂ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਟੈਚੀਕਾਰਡੀਆ ਤੇ ਹੋਰ ਜਿਹੜੀ ਸ਼ਾਰਟਨੈਸ ਆਫ ਬ੍ਰੈਥ ਹੈਗੀ ਆ, ਤੇ ਫਲੂ ਲਾਈਕ ਸਿੰਪਟਮਸ ਜਿਹੜੇ ਆ ਉਹਨਾਂ ਦੇ ਵਿੱਚ ਚੱਲ ਰਹੇ ਹੈਗੇ ਆ। ਹਜੇ ਵੀ ਕਹਿੰਦੇ ਉਹਨਾਂ ਦੇ ਹੱਥ ਜਿਹੜੇ ਆ ਉਹ ਠੰਡੇ ਹੋ ਜਾਂਦੇ ਆ। ਸੋ ਕਹਿੰਦੇ ਵੀ ਨਾ ਤਾਂ ਮੈਂ ਤੇ ਨਾ ਹੀ ਮੇਰੀ ਵਾਈਫ ਸ਼ੋਰ ਨਹੀਂ ਹੈਗੇ ਵੀ ਕਿੰਨਾ ਟਾਈਮ ਲੱਗੂਗਾ ਜਿਹੜਾ ਉਸ ਨੂੰ ਠੀਕ ਹੋਣ ਦੇ ਲਈ। ਸੋ ਉਹਨਾਂ ਨੇ ਸਾਰੇ ਹੀ ਜਿਹੜੇ ਜੰਗ ਲੋਕ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਭਾਈ ਵੈਕਸੀਨ ਜ਼ਰੂਰ ਲਵਾਓ। ਸੋ ਇਹ ਜਿਹੜੀ ਕਰੋਨਾ ਆ ਇਹ ਇੱਕ ਮਹਾਂਮਾਰੀ ਆ, ਬੜੀ ਮਾੜੀ ਜਿਹੜੀ ਇਹ ਬਿਮਾਰੀ ਹੈਗੀ ਆ। ਜੀ ਜੀ। ਬੀਤੇ ਦਿਨਾਂ ਦੇ ਵਿੱਚ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਆ, ਉਹਨਾਂ ਦੀਆਂ ਜਿਹੜੀਆਂ ਕੁਛ ਵੀਡੀਓਜ਼ ਆ ਉਹ ਸਾਹਮਣੇ ਆਈਆਂ। ਨੇਵੀ ਵਾਲਿਆਂ ਨੇ ਵੀ ਜਿਹੜੀਆਂ ਆ ਉਹ ਇਸ ਨੂੰ ਜਿਹੜਾ ਉਹ ਨਸ਼ਰ ਕੀਤਾ ਆ। ਕਈ ਜਿਹੜੇ ਆ ਇਸ ਚੀਜ਼ ਨੂੰ ਲੈ ਕੇ ਹੁਣ ਚਿੰਤਾ ਜਿਹੜੀ ਪ੍ਰਗਟਾ ਰਹੇ ਆ, ਅਤੇ ਕਈ ਜਣੇ ਇਹ ਕਹਿ ਰਹੇ ਆ ਵੀ ਜਿਸ ਚੀਜ਼ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀਗਾ ਵੀ ਬ੍ਰਹਿਮੰਡ ਦੇ ਵਿੱਚ ਹੋਰ ਵੀ ਕਈ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਉਹ ਹੋ ਸਕਦੀਆਂ, ਰਹਿਣ ਵਾਲੇ ਬੀਇੰਗਸ ਜਿਹੜੇ ਉਹ ਹੋ ਸਕਦੇ ਆ, ਜਿਹੜੇ ਧਰਤੀ ਨੂੰ ਉਹਨਾਂ ਨੇ ਵਿਜ਼ਿਟ ਕੀਤਾ ਹੈਗਾ ਆ। ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਵੀ ਇਹ ਵਾਕਿਆ ਹੀ ਕੋਈ ਬ੍ਰਹਿਮੰਡ ਦੇ ਹੋਰ ਹਿੱਸੇ ਦੇ ਵਿੱਚੋਂ ਇੱਥੇ ਜਿਹੜੇ ਫਲਾਈਂਗ ਆਬਜੈਕਟਸ ਜਿਹੜੇ ਆਏ ਆ, ਪਰ ਅਮਰੀਕਾ ਵਾਲੇ ਇਸ ਗੱਲੋਂ ਕੰਸਰਨਡ ਹੈਗੇ ਨੇ ਵੀ ਜੇ ਵਾਕਿਆ ਹੀ ਇਹ ਕਿਸੇ ਹੋਰ ਮੁਲਕ ਜਾਂ ਕੋਈ ਹੋਰ ਅਜਿਹੇ ਲੋਕ ਨੇ ਜਿਨ੍ਹਾਂ ਦੇ ਕੋਲ ਅਜਿਹੀ ਟੈਕਨੋਲੋਜੀ ਹੈਗੀ ਆ ਜਿਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਦੇਖਣਾ ਅਤੇ ਜਾਂ ਉਸ ਦੇ ਉੱਤੇ ਅਟੈਕ ਕਰਨਾ ਜਾਂ ਉਹਨਾਂ ਦੇ ਦੁਆਰਾ ਕੀਤੇ ਗਏ ਅਟੈਕ ਨੂੰ ਜਿਹੜਾ ਰੋਕਣਾ ਆ ਉਹ ਮੁਸ਼ਕਿਲ ਹੋਊਗਾ, ਤਾਂ ਇਹ ਬੜੀ ਇੱਕ ਚਿੰਤਾ ਦਾ ਜਿਹੜਾ ਉਹ ਵਿਸ਼ਾ ਹੈਗਾ ਆ। ਸੋ ਸਾਬਕਾ ਨੇਵੀ ਦੇ ਨਾਲ ਜੁੜੇ ਹੋਏ ਲੋਕ ਅਤੇ ਨਾਲ ਹੀ ਜਿਹੜੇ ਡਿਫੈਂਸ ਦੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੇ ਇਸ ਦੇ ਉੱਤੇ ਚਿੰਤਾ ਪ੍ਰਗਟਾਈ ਆ। ਇਸ ਦੇ ਉੱਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹੀ ਜਿਹੜਾ ਇੱਕ ਕੂਟਨੀਤਿਕ ਜਾਂ ਜਿਹੜਾ ਜਵਾਬ ਆ ਉਹ ਉਹਨਾਂ ਨੇ ਦਿੱਤਾ। ਕਹਿੰਦੇ ਵੀ ਹਾਂ ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ ਵੀ ਇਹ ਸਾਨੂੰ ਪਤਾ ਬੇਸਿਕਲੀ ਵੀ ਡੋਂਟ ਨੋ ਐਗਜ਼ੈਕਟਲੀ ਵੀ ਇਹ ਕੀ ਜਿਹੜੀਆਂ ਚੀਜ਼ਾਂ ਆ, ਬਸ ਇਹੀ ਚੀਜ਼ ਦਾ ਆਪਾਂ ਨੂੰ ਜਿਹੜਾ ਉਹ ਪਤਾ ਆ। ਨੇਵੀ ਨੇ ਕਈ ਸਾਲਾਂ ਤੋਂ ਇਹਨਾਂ ਵੀਡੀਓਜ਼ ਦੀ ਲੈਜਿਟੀਮੇਸੀ ਨੂੰ ਜਿਹੜਾ ਕਨਫਰਮ ਕੀਤਾ ਹੈ ਵੀ ਉਹਨਾਂ ਦੇ ਨੇਵੀ ਦੇ ਜਿਹੜੇ ਜੈਟ ਫਾਈਟਰਸ ਆ ਉਹਨਾਂ ਨੇ ਕਈ ਅਨਆਇਡੈਂਟੀਫਾਈਡ ਆਬਜੈਕਟਸ ਆ ਉਹਨਾਂ ਨੂੰ ਟਰੈਕ ਕੀਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹਨਾਂ ਨੇ ਅੱਜ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ, ਜਿਹਦੇ ਮੁਤਾਬਕ ਟੈਕਸਸ ਸਟੇਟ ਦੇ ਵਿੱਚ ਜੇ ਕੋਈ ਵੀ ਜਿਹੜਾ ਸਿਟੀ ਦਾ ਕਾਉਂਟੀ ਦਾ ਆਫੀਸ਼ੀਅਲ ਇਹ ਆਰਡਰ ਜਾਰੀ ਕਰਦਾ ਆ ਵੀ ਤੁਹਾਨੂੰ ਜਿਹੜਾ ਮਾਸਕ ਆ ਉਹ ਜ਼ਰੂਰੀ ਪਾਉਣਾ ਪਊਗਾ ਅਤੇ ਉਸ ਨੂੰ $1000 ਦਾ ਫਾਈਨ ਹੋਊਗਾ। ਮਾਸਕ ਪਾਉਣ ਵਾਲੇ ਨੂੰ ਨਹੀਂ, ਜਿਹੜਾ ਕਹਿ ਰਿਹਾ ਵੀ ਤੁਹਾਨੂੰ ਮਾਸਕ ਪਾਉਣਾ ਪਊਗਾ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਗਵਰਨਮੈਂਟ ਐਂਟੀਟੀਜ਼ ਆ ਉਹਨਾਂ ਨੂੰ ਜਿਹੜਾ ਆ ਇਸ ਇਸ਼ੂ ਤੋਂ ਬਾਹਰ ਰਹਿਣਾ ਚਾਹੀਦਾ। ਇਹ ਬੰਦੇ ਦੀ ਚੁਆਇਸ ਹੈਗੀ ਆ, ਪਰਸਨ ਦੀ ਚੁਆਇਸ ਆ ਵੀ ਉਸ ਨੇ ਜਿਹੜਾ ਮਾਸਕ ਪਾਉਣਾ ਆ ਜਾਂ ਨਹੀਂ ਪਾਉਣਾ। ਸੋ ਇਹ ਪਰਸਨ ਦੇ ਉੱਤੇ ਡਿਪੈਂਡ ਕਰੂਗਾ, ਨਾ ਕਿ ਜਿਹੜੀ ਗਵਰਨਮੈਂਟ ਆ ਉਸ ਨੂੰ ਜਿਹੜੇ ਆ ਲਾਗੂ ਕਰੇ। ਸੋ ਮਈ 21 ਤੋਂ ਕੋਈ ਵੀ ਜਿਹੜਾ ਲੋਕਲ ਗਵਰਨਮੈਂਟ ਦਾ ਇੰਪਲਾਈ ਜੇ ਟਰਾਈ ਕਰੂਗਾ ਵੀ ਹਾਂ ਕਿਸੇ ਨੇ ਮਾਸਕ ਮੈਂਡੇਟ ਨਹੀਂ ਪਾਇਆ ਅਤੇ ਫਿਰ ਉਹ ਗਵਰਨਮੈਂਟ ਇੰਪਲਾਈ ਨੂੰ $1000 ਦਾ ਫਾਈਨ ਹੋਊਗਾ। ਅਤੇ ਜੂਨ 4 ਤੋਂ ਜਿਹੜੇ ਸਕੂਲਾਂ ਦੇ ਵਿੱਚ ਜਿਹੜਾ ਮੈਂਡੇਟਰੀ ਮਾਸਕਿੰਗ ਆ ਉਸ ਨੂੰ ਜਿਹੜਾ ਆ ਰਿਮੂਵ ਕੀਤਾ ਗਿਆ ਹੈਗਾ ਆ। ਜੀ, ਇੱਧਰ ਸੈਂਟਾ ਕਲਾਰਾ ਅਤੇ ਸੈਂਟਾ ਕਰੂਜ਼ ਜਿਹੜੀ ਕਾਉਂਟੀਜ਼ ਆ ਇਹਨਾਂ ਨੂੰ ਯੈਲੋ ਟੀਅਰ ਦੇ ਵਿੱਚ ਜਿਹੜਾ ਉਹ ਮੂਵ ਕੀਤਾ ਗਿਆ ਹੈਗਾ ਆ। ਔਰੇਂਜ, ਐਮਾਡੋਰ ਅਤੇ ਇਨਾਇਓ ਕਾਉਂਟੀ ਇਹਨਾਂ ਨੂੰ ਵੀ ਜਿਹੜਾ ਰੀਓਪਨਿੰਗ ਸਟੇਜ ਵੱਲ ਨੂੰ ਇਹਨਾਂ ਨੇ ਕਦਮ ਜਿਹੜੇ ਉਹ ਚੱਕੇ ਆ। ਲਗਾਤਾਰ ਇਹਨਾਂ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਹੌਲੀ ਹੌਲੀ ਕੇਸਾਂ ਦੀ ਗਿਣਤੀ ਜਿਹੜੀ ਉਹ ਵੱਧ ਰਹੀ ਆ। ਵੈਕਸੀਨੇਸ਼ਨ ਦੇ ਆંકੜੇ ਜਿਹੜੇ ਉਹ ਉੱਤੇ ਵੱਲ ਨੂੰ ਜਿਹੜੇ ਉਹ ਜਾ ਰਹੇ ਆ, ਜਿਸ ਦੇ ਚੱਲਦਿਆਂ ਰੀਓਪਨਿੰਗ ਵੱਲ ਨੂੰ ਜਿਹੜੇ ਕਦਮ ਆ ਉਹ ਵੱਧ ਰਹੇ ਆ। ਉੱਧਰ ਸੈਂਟਾ ਕਲਾਰਾ ਕਾਉਂਟੀ ਨੇ ਵਰਕ ਪਲੇਸ ਉਹਨਾਂ ਨੂੰ ਮੈਂਡੇਟ ਜਿਹੜਾ ਕੀਤਾ ਆ ਵੀ ਤੁਸੀਂ ਆਪਣੇ ਇੰਪਲੋਈਜ਼ ਆ ਉਹਨਾਂ ਦਾ ਵੈਕਸੀਨੇਸ਼ਨ ਆ ਉਸ ਨੂੰ ਤੁਸੀਂ ਟਰੈਕ ਕਰਨਾ ਹੈਗਾ ਆ। ਇਹ ਕਹਿੰਦੇ ਵੀ ਮੈਂਡੇਟ ਸਟੇਟ ਦੀ ਰਿਕੁਆਇਰਮੈਂਟ ਤਾਂ ਨਹੀਂ ਹੈਗੀ, ਪਰ ਇਹ ਜਿਹੜਾ ਸੈਂਟਾ ਕਲਾਰਾ ਕਾਉਂਟੀ ਆ ਇਹ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਇਸ ਨੂੰ ਮੈਂਡੇਟ ਕਰਨਾ ਜਿਹੜਾ ਉਹ ਚਾਹੁੰਦੇ ਆ ਵੀ ਜਿਹੜੇ ਇੰਪਲੋਇਰਸ ਆ ਉਹ ਇਸ ਚੀਜ਼ ਦੀ ਪੁਸ਼ਟੀ ਕਰਨ ਵੀ ਇੰਪਲੋਈਜ਼ ਆ ਉਹਨਾਂ ਦੀ ਬੇਸਿਕਲੀ ਵੈਕਸੀਨੇਸ਼ਨ ਉਹਨਾਂ ਦਾ ਸਟੇਟਸ
ਕੀ ਹੈਗਾ ਆ। ਆਉਂਦੇ ਕਹਿੰਦੇ ਆ ਵੀ ਬੁੱਧਵਾਰ ਤੋਂ ਕੱਲ੍ਹ ਤੋਂ ਇਹ ਜਿਹੜਾ ਸਟੇਟ ਆ ਇਸ ਵੱਲ ਨੂੰ ਜਿਹੜਾ ਉਹ ਜਾਊਗਾ, ਕਿਉਂਕਿ ਹੌਲੀ ਹੌਲੀ ਰਿਮੋਟ ਆਫਿਸ ਵਰਕ ਜਿਹੜਾ ਆ ਉਸ ਨੂੰ ਘਟਾਇਆ ਜਾ ਰਿਹਾ ਅਤੇ ਇੰਪਲੋਈਜ਼ ਜਿਹੜੇ ਪਹਿਲਾਂ ਘਰੋਂ ਕੰਮ ਕਰ ਰਹੇ ਸੀ ਹੁਣ ਉਹਨਾਂ ਨੂੰ ਆਫਿਸ ਦੇ ਵਿੱਚ ਜਾ ਕੇ ਹੌਲੀ ਹੌਲੀ ਕੰਮ ਦੇ ਉੱਤੇ ਜਿਹੜਾ ਉਹ ਸੱਦਣਾ ਇਹਨਾਂ ਨੇ ਸ਼ੁਰੂ ਕੀਤਾ ਆ। 15 ਜੂਨ ਤੋਂ ਲੱਗ ਰਿਹਾ ਆ ਵੀ ਤਕਰੀਬਨ ਸਾਰਾ ਕੁਛ ਜਿਹੜਾ ਆ ਮੁੜ ਦੁਬਾਰਾ ਪ੍ਰੀ ਕੋਵਿਡ ਟਾਈਮ ਦੇ ਵੱਲ ਨੂੰ ਜਿਹੜਾ ਆ ਕਾਫੀ 100% ਜੇ ਨਹੀਂ ਤਾਂ 80-90% ਤੱਕ ਉਸ ਪਾਸੇ ਵੱਲ ਨੂੰ ਕੰਮ ਜਿਹੜਾ ਉਹ ਵੱਧ ਜਾਵੇਗਾ। ਜੀ ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ ਆ ਅਤੇ ਜਾਣ ਤੋਂ ਪਹਿਲਾਂ ਜਿਹੜਾ ਆਪਾਂ ਸਟਾਕ ਮਾਰਕੀਟ ਆ ਉਸ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜੇ ਆ ਡਾਓ ਜੋਨ ਆ ਉਸ ਦੇ ਵਿੱਚ 267 ਪੁਆਇੰਟਾਂ ਦੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ। 34,061 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ ਜਿਹੜਾ 75 ਪੁਆਇੰਟਾਂ ਦੀ ਜਿਹੜੀ ਉਹ ਗਿਰਾਵਟ ਆਈ ਆ। 13,304 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 35 ਪੁਆਇੰਟ ਡਿੱਗੇ, 4128 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.64% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1,871 ਪ੍ਰਤੀ ਆਊਂਸ ਰਿਹਾ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 21 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 11 ਪੈਸੇ ਦੇ ਬਰਾਬਰ ਰਹੀ ਆ। ਜੀ ਅਤੇ ਹੁਣ ਇੱਥੇ ਹੀ ਜਿਹੜਾ ਆ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।